ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 3 ਜੂਨ 2014 21 ਜੇਠ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਦੱਸੋ ਸਾਡੇ ਦਰਸ਼ਕਾਂ ਨੂੰ ਅੱਜ ਦਾ ਕੀ ਹੈ ਮੁੱਦਾ। ਦੇਖੋ, 3 ਜੂਨ ਦਾ ਸ਼ਬਦ ਦੀ ਜ਼ਬਾਨ ਤੇ ਆਉਂਦਿਆਂ, ਕਲਮ ਥੱਲੇ ਆਉਂਦਿਆਂ ਉਸ ਬਾਰੇ ਸੁਣਦਿਆਂ ਇਉਂ ਮਹਿਸੂਸ ਹੁੰਦਾ ਹੈ ਜੋ 30 ਵਰ੍ਹੇ ਪਹਿਲਾਂ ਅੱਜ ਦੇ ਦਿਨ ਜਿਸ ਤਰੀਕੇ ਨਾਲ ਭਾਰਤ ਦੀ ਫੌਜ ਨੇ ਸਾਰੇ ਪੰਜਾਬ ਨੂੰ ਕੱਟ ਆਫ ਕਰ ਦਿੱਤਾ ਦੁਨੀਆ ਨਾਲੋਂ ਜੀ, ਕਿਉਂਕਿ 1984 ਚ 3 ਜੂਨ ਦਾ ਦਿਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ। 1 ਜੂਨ ਤੋਂ ਫੌਜ ਨੇ ਪੰਜਾਬ ਦੇ ਵਿੱਚ ਮਾਰਚ ਕਰਨਾ ਸ਼ੁਰੂ ਕਰ ਦਿੱਤਾ ਸੀ, ਪਰ ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਇਰਾਦੇ ਕੀ ਨੇ ਜੀ, ਕਿਉਂਕਿ 1 ਜੂਨ ਨੂੰ CRPF ਨੇ ਫਾਇਰਿੰਗ ਕਰਕੇ ਆਪਣੀਆਂ ਪੋਸਟਾਂ ਤੋਂ ਦਰਬਾਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਕੁਝ ਸਿੱਖਾਂ ਨੂੰ ਸ਼ਹੀਦ ਕੀਤਾ ਸੀ। ਜੀ, ਜੀ, ਪਰ ਅੰਦਰੋਂ ਕਿਸੇ ਨੇ ਕੋਈ ਜਵਾਬੀ ਗੋਲੀ ਨਹੀਂ ਸੀ ਦਾਗੀ। ਸ਼ਾਇਦ ਅੰਦਰ ਬੈਠੇ ਜਿਹੜੇ ਬੜੇ ਐਕਸਪੀਰੀਅੰਸ ਜਨਰਲ ਸੁਬੇਗ ਸਿੰਘ, ਜਿਹੜੇ ਕਿ ਪੰਥ ਦੇ ਜਨਰਲ ਬਣ ਕੇ ਸ਼ਹੀਦ ਹੋਏ, ਉਹਨਾਂ ਨੇ ਇਹ ਅੰਦਾਜ਼ਾ ਲਾ ਲਿਆ ਸੀ ਕਿ ਜਦੋਂ ਵੀ ਕੋਈ ਫੌਜੀ ਐਕਸ਼ਨ ਸ਼ੁਰੂ ਹੁੰਦਾ ਹੈ ਜੀ, ਉਸ ਤੋਂ ਪਹਿਲਾਂ ਇਸ ਕਿਸਮ ਦੀ ਫਾਇਰਿੰਗ ਇਹ ਜਾਣਨ ਲਈ ਵੀ ਹੁੰਦੀ ਹੈ ਕਿ ਜਵਾਬੀ ਫਾਇਰ ਜਦੋਂ ਕੀਤਾ ਜਾਂਦਾ ਹੈ ਤੇ ਦੁਸ਼ਮਣ ਨੂੰ ਪਤਾ ਲੱਗ ਜਾਂਦਾ ਹੈ ਕਿ ਤੁਹਾਡੀ ਪੋਜੀਸ਼ਨ ਕਿੱਥੇ ਕਿੱਥੇ ਹੈ। ਸੋ 1 ਜੂਨ ਨੂੰ ਕੋਈ ਵੀ ਅੰਦਰੋਂ ਜਵਾਬੀ ਫਾਇਰ ਨਹੀਂ ਹੋਇਆ। ਇੱਕ ਰੀਜ਼ਨ ਧਾਰਮਿਕ ਤੌਰ ਤੇ ਇਹਦਾ ਇਹ ਵੀ ਹੈ, ਜਿਸ ਨੂੰ ਕਦੇ ਬਹੁਤਾ ਉਭਾਰਿਆ ਨਹੀਂ ਗਿਆ, ਕਿ ਮਈ ਦੇ ਵਿੱਚ ਹੀ 5 ਸਿੰਘ ਸਾਹਿਬਾਨ ਜਾਂ ਖਾਸ ਤੌਰ ਤੇ ਜਥੇਦਾਰ ਅਕਾਲ ਤਖਤ, ਜਿਹੜੇ ਕਿ ਉਦੋਂ ਗਿਆਨੀ ਕਿਰਪਾਲ ਸਿੰਘ ਸੀ, ਬਾਅਦ ਦੇ ਵਿੱਚ ਉਹ ਬਦਨਾਮ ਵੀ ਹੋਏ ਆਪਣਾ ਝੂਠ ਬੋਲਣ ਦੇ ਲਈ ਕਿ ਤੋਸ਼ਾਖਾਨਾ ਠੀਕ ਹੈ, ਕੋਠਾ ਸਾਹਿਬ ਠੀਕ ਹੈ। ਉਹਨਾਂ ਨੇ ਇੱਕ ਅਪੀਲ ਜਾਰੀ ਕੀਤੀ ਸੀ ਕਿ ਜੀ ਕੋਈ ਵੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਹਥਿਆਰਾਂ ਦਾ ਜਿਹੜਾ ਹਥਿਆਰ ਲੈ ਕੇ ਜਾਂ ਨਾ ਚਲਾਏ ਜਾਣ, ਕੋਈ ਜਿਹੜੀ ਹੈ ਹਥਿਆਰਬੰਦ ਕਾਰਵਾਈ ਨਾ ਕੀਤੀ ਜਾਏ। ਜੀ, ਸੋ ਪਿੰਡਾਂ ਵਾਲਿਆਂ ਨੇ ਇਸ 1 ਜੂਨ ਤੋਂ ਬਾਅਦ ਹੀ ਇਹ ਗੱਲ ਜਿਹੜੀ ਹੈ ਉਹਨਾਂ ਨੂੰ ਪੁੱਛੀ ਸੀ ਕਿ ਹੁਣ ਉਹਨਾਂ ਨੇ ਸਾਡੇ ਬੰਦੇ ਪਰਿਕਰਮਾ 'ਚ ਮਾਰੇ ਨੇ, ਹੁਣ ਸਾਡੇ ਸਿੰਘ ਸਾਹਿਬਾਨ ਦੱਸਣ ਕਿ ਪੰਥ ਕੀ ਕਰੇ। ਜੀ, ਜੀ, ਔਰ ਇਹ ਗੱਲ ਬਹੁਤੀ ਕਦੇ ਵੀ ਇਹਨੂੰ ਐਡਵਰਟਾਈਜ਼ ਨਹੀਂ ਕੀਤਾ ਗਿਆ ਕਿ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਹੀ ਜਦੋਂ 3 ਜੂਨ ਨੂੰ ਇੱਕ ਪਾਸੇ ਸ਼ਾਮ ਨੂੰ ਪੰਜਾਬ 'ਚੋਂ ਇਹ ਸਾਰਾ ਕੱਟ ਆਫ ਕੀਤਾ ਜਾਂਦਾ ਪੰਜਾਬ ਨੂੰ ਦੁਨੀਆ ਨਾਲੋਂ, ਅਜੀਤ ਅਖਬਾਰ 'ਚ, ਕਿਉਂਕਿ ਮੈਂ ਦੇਖਿਆ, ਮੈਨੂੰ ਯਾਦ ਹੈ ਹੋਰਨਾਂ 'ਚ ਵੀ ਹੋਏਗਾ, ਇਹ ਅਪੀਲ ਛਪੀ ਸੀ ਜਥੇਦਾਰਾਂ ਦੀ ਕਿ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਦੀ ਹਕੂਮਤ ਦੀ ਸਾਜ਼ਿਸ਼ ਸਾਹਮਣੇ ਆ ਰਹੀ ਹੈ ਜੀ, ਤੇ ਹਰਿਮੰਦਰ ਸਾਹਿਬ ਨੂੰ ਡਿਫੈਂਡ ਕਰਨ ਦੇ ਲਈ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਦਰਬਾਰ ਸਾਹਿਬ ਪਹੁੰਚਣ। ਸੋ ਇਹ ਗੱਲ ਬੜੀ ਅਹਿਮ ਹੈ ਕਿ ਜਦੋਂ ਵੀ ਸੰਤ ਪਿੰਡਾਂ ਵਾਲਿਆਂ ਪ੍ਰਤੀ ਕੋਈ ਇਸ ਕਿਸਮ ਦਾ ਅੱਜ ਨੈਗੇਟਿਵ ਪ੍ਰੋਪੇਗੈਂਡਾ ਆਪਣੇ ਲੋਕਾਂ ਵੱਲੋਂ ਵੀ ਕੀਤਾ ਜਾਂਦਾ ਹੈ, ਉਹਨਾਂ ਨੇ ਬੜੇ ਜ਼ਾਬਤੇ 'ਚ ਰਹਿੰਦੇ ਆ, ਜਿੱਥੇ ਧਾਰਮਿਕ ਕਦਰਾਂ ਕੀਮਤਾਂ ਨੂੰ ਉਹਨਾਂ ਨੇ ਹਮੇਸ਼ਾ ਹੀ ਪ੍ਰਮੁੱਖਤਾ ਦਿੱਤੀ। ਭਾਵੇਂ ਉਹਨਾਂ ਨੂੰ ਪਤਾ ਸੀ ਕਿ ਜਥੇਦਾਰ ਅਕਾਲ ਤਖਤ ਜਾਂ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਜਿਹੜੇ ਸਾਹਿਬ ਸਿੰਘ ਚਮਕ ਸੀ ਉਸ ਵੇਲੇ, ਇਹ ਕਿਹੋ ਜਿਹੀਆਂ ਕਾਰਵਾਈਆਂ ਕਰਦੇ ਨੇ, ਕੀ ਨੇ, ਲੇਕਿਨ ਉਹ ਫਿਰ ਵੀ ਉਹਨਾਂ ਨੂੰ ਇਹ ਰੁਤਬਾ ਸਮਝਦੇ ਆ ਕਿ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ, ਅਕਾਲ ਤਖਤ ਦੇ ਜਥੇਦਾਰ ਨੇ, ਉਹ ਪੂਰਾ ਸਤਿਕਾਰ ਦਿੰਦੇ ਸੀ। ਹਾਲਾਂਕਿ ਸੰਗਤ ਸਾਹਮਣੇ ਐਕਸਪੋਜ਼ ਵੀ ਕਰ ਦਿੰਦੇ ਸੀ ਕਿ ਭਾਈ ਆਹ ਗੱਲ ਇਹਨਾਂ ਨੂੰ ਪੁੱਛੋ ਕਿ ਆਹ ਇਹਨਾਂ ਨੇ ਕੀਤਾ ਜਾਂ ਨਹੀਂ ਕੀਤਾ। ਸੋ ਉਹ ਇੱਕ ਪਾਸੇ ਅਵੇਅਰਨੈਸ ਵੀ ਰੱਖਦੇ ਸੀ ਸੰਗਤ ਦੇ ਵਿੱਚ, ਦੂਸਰੇ ਪਾਸੇ ਉਹਨਾਂ ਨੇ ਕਦੇ ਵੀ ਆਪਣੀ ਸ਼ਕਤੀ ਦਾ, ਜਦੋਂ ਕਿ ਜਿੰਨੀ ਪੋਪੂਲੈਰਿਟੀ ਔਰ ਜਿਵੇਂ ਕੌਮ ਉਹਨਾਂ ਦੇ ਪਿੱਛੇ ਖੜੀ ਸੀ, ਉਹਦਾ ਉਹਨਾਂ ਨੇ ਮਿਸਯੂਜ਼ ਨਹੀਂ ਕੀਤਾ। ਅਦਰਵਾਈਜ਼ ਜਿਹੜੇ ਅਕਾਲੀ ਲੀਡਰ ਅੱਜ ਬਾਦਲ ਵਰਗੇ ਪੰਜਾਬ ਵਿਧਾਨ ਸਭਾ ਦੀ ਬਹਿਸ 'ਚ ਸੰਤਾਂ ਨੂੰ ਆਤੰਕਵਾਦੀ ਜਾਂ ਅੱਤਵਾਦੀ ਜੋ ਕਾਂਗਰਸ ਗਰਦਾਨਦੀ ਹੈ ਉਹਦੇ ਨਾਲ ਇੱਕ ਦੂਜੇ ਨਾਲ ਇਹ ਡਿਬੇਟ ਹੋ ਰਹੀ ਹੁੰਦੀ ਹੈ ਜੀ ਤੁਸੀਂ ਖੜਾ ਕੀਤਾ, ਤੁਸੀਂ ਖੜਾ ਕੀਤਾ। ਉਹਨਾਂ ਦੇ ਲਈ ਇਹ ਸਾਰੀ ਅਕਾਲੀ ਲੀਡਰਸ਼ਿਪ ਨੂੰ ਇੱਕ ਪਾਸੇ ਲਾਣਾ ਕੋਈ ਔਖਾ ਨਹੀਂ ਸੀ, ਟਿਕਾਣੇ ਲਾਣਾ, ਪਰ ਉਹਨਾਂ ਨੇ ਕਦੇ ਵੀ ਕੋਈ ਐਸੀ ਰੁਚੀ ਭਰਾ ਮਾਰੂ ਕੱਲ ਨੂੰ ਕੋਈ ਲੇਬਲ ਆਏ ਉਹਨਾਂ ਤੇ। ਔਰ ਈਵਨ ਮੈਨੂੰ ਅਜੇ ਵੀ ਯਾਦ ਹੈ ਵਿਵਿਡਲੀ ਕਿ 20 ਸਤੰਬਰ 1981 ਨੂੰ ਜਦੋਂ ਉਹਨਾਂ ਨੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ, ਇਹ ਲੀਡਰ ਜਿਹੜੇ ਨੇ ਸਾਰੇ ਹੀ ਸਟੇਜ ਤੇ ਸਨ। ਜਥੇਦਾਰ ਅਕਾਲ ਤਖਤ ਗੁਰਦਿਆਲ ਸਿੰਘ, ਜਥੇਦਾਰ ਗੁਰਦਿਆਲ ਸਿੰਘ ਜਨੋਹਾ ਵੀ, ਜਥੇਦਾਰ ਸੰਤੋਖ ਸਿੰਘ ਵੀ ਦਿੱਲੀ ਤੋਂ ਆਇਆ ਹੋਇਆ ਸੀ, ਟੌੜਾ ਔਰ ਦੂਜੇ। ਉਹਨਾਂ ਨੇ ਕਿਹਾ ਕਿ ਤੁਸੀਂ ਨਿੱਕੀਆਂ ਨਿੱਕੀਆਂ ਚੀਜ਼ਾਂ ਲਈ ਲੜਦੇ ਹੋ, ਗੁਰੂ ਦੇ ਤੁਸੀਂ ਸਿੱਖ ਹੋ, ਜੇ ਤੁਸੀਂ ਇਕਮੁੱਠ ਹੋ ਤਾਂ ਤੁਸੀਂ ਦਿੱਲੀ ਦੇ ਲਾਲ ਕਿਲੇ ਤੇ ਕੇਸਰੀ ਚਲਾ ਸਕਦੇ ਹੋ। ਸੋ ਉਹਨਾਂ ਦੇ ਮਨ 'ਚ ਹਮੇਸ਼ਾ ਹੀ ਪੰਥ ਨੂੰ ਇਕੱਠੇ ਦੇਖਣ ਦਾ ਔਰ ਇਹਨਾਂ ਅਕਾਲੀਆਂ ਦੀਆਂ ਕਰਤੂਤਾਂ, ਇਹਨਾਂ ਦੀਆਂ ਬਦਨੀਅਤਾਂ ਜਾਣਦਿਆਂ ਹੋਇਆਂ ਵੀ
ਉਹਨਾਂ ਨੇ ਕਦੇ ਕੌਮੀ ਤਾਕਤ ਨੂੰ ਆਪਣਾ ਫੋਕਸ ਜਿਹੜਾ ਕਿ ਦਿੱਲੀ ਹਕੂਮਤ ਤੋਂ ਆਪਣੀ ਆਜ਼ਾਦੀ ਹਾਸਲ ਕਰਨਾ ਸੀ, ਭਾਵੇਂ ਉਹਦੀ ਅਰਦਾਸ ਅਨੰਦਪੁਰ ਦੇ ਮਤੇ ਦੀ ਸੀ, ਉਹ ਕਦੇ ਵੀ ਡਿਵੀਏਟ ਨਹੀਂ ਹੋਏ। ਹੁਣ ਅਸੀਂ ਇਹ ਦੇਖਦੇ ਹਾਂ ਕਿ ਜਿਉਂ ਹੀ ਫੌਜ ਜਿਹੜੀ ਹੈ ਪੰਜਾਬ ਦੇ ਵਿੱਚ 1 ਜੂਨ ਤੋਂ ਹੀ ਮਾਰਚ ਕਰਦੀ ਹੈ, ਔਰ ਕਿਉਂਕਿ ਫੌਜੀ ਐਕਸ਼ਨ ਲਈ ਕਿਸੇ ਲਈ ਵੀ ਡਿਪਟੀ ਕਮਿਸ਼ਨਰ ਦੀ ਕਿਉਂਕਿ ਸਿਵਲ ਐਡਮਿਨਿਸਟ੍ਰੇਸ਼ਨ ਹੁੰਦਾ ਹੈ, ਉਹਦੇ ਡੀਸੀ ਦੇ ਦਸਤਖਤ ਹੁੰਦੇ ਨੇ ਕਿ ਉਹ ਹੈਂਡਓਵਰ ਕਰ ਰਿਹਾ ਹੈ ਐਡਮਿਨਿਸਟ੍ਰੇਸ਼ਨ ਜਿਹੜਾ ਹੈ, ਜਿਹੜੀ ਵੀ ਫੌਜ ਜਾਂ ਜਿਹੜਾ ਵੀ ਕਮਾਂਡਰ ਆਉਂਦਾ ਹੈ, ਕਿਉਂਕਿ ਪੰਜਾਬ ਦੇ ਵਿੱਚ ਗਵਰਨਰ ਰੂਲ ਨਾਫਿਜ਼ ਕੀਤਾ ਹੋਇਆ ਸੀ, ਉੱਥੋਂ ਸੈਂਕਸ਼ਨ ਸੀ। ਲੇਕਿਨ ਉਸ ਵੇਲੇ ਦੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਬਰਾੜ ਨੇ ਨਾ ਕਰ ਦਿੱਤੀ। ਉਹਨੇ ਕਿਹਾ ਜੀ ਕਿ ਮੈਂ ਇਹ ਨਹੀਂ ਦੇ ਸਕਦਾ ਇਜਾਜ਼ਤ ਜੀ, ਔਰ ਉਹਨੂੰ ਜ਼ਬਰਦਸਤੀ ਛੁੱਟੀ ਤੇ ਭੇਜ ਦਿੱਤਾ ਗਿਆ, ਜਿਹਨੂੰ ਕਹਿੰਦੇ ਪ੍ਰੋਸੀਡਡ ਔਨ ਲੀਵ। ਔਰ ਉਹਦੀ ਥਾਂ ਤੇ ਰਮੇਸ਼ ਇੰਦਰ ਸਿੰਘ, ਜਿਹੜੇ ਬਾਅਦ ਦੇ ਵਿੱਚ ਬੀਜੇਪੀ ਜੁਆਇਨ ਕੀਤੀ ਔਰ ਉਹ ਪੂਰਾ ਇੱਕ ਕੁਹਾੜੀ ਦਾ ਦਸਤਾ ਬਣਿਆ ਕਾਤਲਾਂ ਦਾ, ਉਹਨੇ ਡੀਸੀ ਅੰਮ੍ਰਿਤਸਰ ਦੇ ਤੌਰ ਤੇ ਜੁਆਇਨ ਕੀਤਾ। ਹੁਣ ਇਸ ਸਾਰੇ ਸਮੇਂ ਦੇ ਦੌਰਾਨ ਕਿਸ ਤਰੀਕੇ ਨਾਲ ਸਾਰਾ ਪੰਜਾਬ ਕੱਟ ਆਫ ਕੀਤਾ ਗਿਆ ਦੁਨੀਆ ਤੋਂ, ਕਿਵੇਂ ਕੋਈ ਵੀ ਵਿਦੇਸ਼ੀ ਜਰਨਲਿਸਟ ਪੱਤਰਕਾਰ ਪੰਜਾਬ 'ਚ ਨਹੀਂ ਰਹਿਣ ਦਿੱਤਾ ਗਿਆ, ਪਾਕਿਸਤਾਨ ਦੇ ਨਾਲ ਬਾਰਡਰ ਸੀਲ ਕੀਤਾ ਗਿਆ, ਔਰ ਸਾਰੇ ਹੀ ਜਿਹੜੇ ਕੀ ਗੁਰਦੁਆਰੇ ਸੀ, ਹਾਲਾਂਕਿ ਨੰਬਰ 37 ਇਤਿਹਾਸਕ ਗੁਰਦੁਆਰਿਆਂ ਦਾ ਜ਼ਿਕਰ ਪਹਿਲੇ ਦਿਨ ਤੋਂ ਹੁੰਦਾ ਹੈ, ਪਰ ਇਹ ਸਾਨੂੰ ਹੁਣ ਔਨ ਰੈਕਰਡ ਪਤਾ ਹੈ ਵੀ ਕਿਵੇਂ ਇਸ ਹਮਲੇ ਦੇ ਵਿੱਚ ਜਿਹੜਾ ਹੁਣ ਦਿਨ ਚੁਣਿਆ ਗਿਆ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਦਿਨ, ਸ਼ਹੀਦੀ ਦਿਨ, ਕਿਉਂਕਿ ਜ਼ਾਹਰ ਹੈ ਵੀ ਉਹਨਾਂ ਦਾ ਮਕਸਦ ਵੱਧ ਤੋਂ ਵੱਧ ਸਿੱਖਾਂ ਨੂੰ ਮਾਰਨਾ ਸੀ ਜੀ। ਔਰ ਕੱਲੇ ਹਰਮੰਦਰ ਸਾਹਿਬ ਦੀਆਂ ਪਰਿਕਰਮਾ 'ਚ ਟੈਂਕ ਨਹੀਂ ਲਿਆਂਦੇ ਗਏ, ਗੁਰਦੁਆਰਾ ਤਰਨਤਾਰਨ ਸਾਹਿਬ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ, ਗੁਰਦੁਆਰਾ ਮੁਕਤਸਰ ਸਾਹਿਬ, ਇੱਥੇ ਵੀ ਟੈਂਕਾਂ ਤੋਂ ਦੇ ਨਾਲ ਜਿਹੜਾ ਉਹਨਾਂ ਨੇ ਪਰਿਕਰਮਾ ਦੇ ਵਿੱਚ ਦਰੜਿਆ, ਲੋਕਾਂ ਨੂੰ ਮਾਰਿਆ, ਬੜੀ ਵੱਡੀ ਗਿਣਤੀ 'ਚ ਗ੍ਰਿਫਤਾਰ ਕੀਤਾ ਜੀ। ਹੁਣ ਇਹ ਉਹ ਦਿਨ ਹੈ ਜਦੋਂ ਅਸੀਂ ਪਿਛਲੀਆਂ 4 ਸਦੀਆਂ ਤੋਂ ਇਸ ਸ਼ਹਾਦਤ ਨੂੰ, ਕਿਉਂਕਿ ਜਿਹੜਾ ਸ਼ਹਾਦਤ ਦਾ ਕਾਨਸੈਪਟ ਹੈ ਸਿੱਖ ਧਰਮ ਦੇ ਵਿੱਚ, ਉਹ ਗੁਰੂ ਅਰਜਨ ਸਾਹਿਬ ਦੇ ਨਾਲ ਸ਼ੁਰੂ ਹੁੰਦਾ, ਸਾਡੇ ਪਹਿਲੇ ਸ਼ਹੀਦ ਗੁਰੂ ਨੇ। ਸੋ ਜ਼ਾਹਰ ਹੈ ਕਿ ਦੁਸ਼ਮਣ ਦਾ ਮਕਸਦ ਸਾਡੇ ਖਿਲਾਫ, ਕਿਉਂਕਿ ਇਹ ਅਨਐਲਾਨੀਆ ਟੋਟਲ ਵਾਰ ਸੀ, ਟੋਟਲ ਵਾਰ 'ਚ ਹੁੰਦਾ ਕੰਪਲੀਟ ਡਿਸਟਰਕਸ਼ਨ, ਕਿ ਵੀ ਇਹ ਨਸਲਕੁਸ਼ੀ ਦਾ ਮਤਲਬ ਤਾਂ ਫਿਜ਼ੀਕਲ ਨਾਲ ਹੀ ਜੁੜਿਆ ਹੁੰਦਾ, ਲੇਕਿਨ ਜਦੋਂ ਅਸੀਂ ਟੋਟਲ ਵਾਰ ਦੀ ਗੱਲ ਕਰਦੇ ਹਾਂ ਉਹਦੇ 'ਚ ਹੁੰਦਾ ਇਹਨਾਂ ਦਾ ਇਤਿਹਾਸ, ਇਹਨਾਂ ਦਾ ਸੱਭਿਆਚਾਰ, ਇਹਨਾਂ ਦੀ ਰਵਾਇਤ, ਇਹਨਾਂ ਦੀ ਲੈਗੇਸੀ, ਵਿਰਸਾ, ਹਰ ਚੀਜ਼ ਲੈਵਲ ਕਰ ਦਿਓ ਤਾਂ ਕਿ ਇਤਿਹਾਸ ਵੀ ਕਦੇ ਨਾ ਲੱਭੇ, ਕਿਸੇ ਨੂੰ ਵੀ ਨਾ ਲੱਭੇ ਕਿ ਕਦੇ ਇਹ ਕੌਮ ਐਗਜ਼ਿਸਟ ਕਰਦੀ ਸੀ ਜਿਹਦਾ ਕੋਈ ਇਤਿਹਾਸ ਸੀ, ਜਿਸ ਦੇ ਕੋਲ ਕੋਈ ਮਾਣ ਸੀ, ਜਿਹਨਾਂ ਦਾ ਕੋਈ ਤਖਤ ਸੀ, ਜਿਹੜਾ 4 ਸਦੀਆਂ ਤੋਂ, ਜਿਹਨੂੰ ਅਕਾਲ ਤਖਤ ਦੇ ਨਾਂ ਥੱਲੇ, ਜਿੱਥੋਂ ਸੱਚ, ਹੱਕ, ਇਨਸਾਫ ਦੀ ਗੱਲ ਤੁਰਦੀ ਸੀ। ਸੋ ਜ਼ਾਹਰ ਹੈ ਵੀ ਇੰਦਰਾ ਗਾਂਧੀ ਦੀ ਇਹ ਨੀਤੀ, ਜਿਸ 'ਚ ਹੁਣ ਸਬੂਤ ਨੇ, ਸੋਵੀਅਤ ਯੂਨੀਅਨ ਤਾਂ ਪਹਿਲਾਂ ਹੀ ਉਹਦੇ 'ਚ ਇੱਕ ਧਿਰ ਸੀ, ਕਿਉਂਕਿ ਕਮਿਊਨਿਸਟ ਪਾਰਟੀ ਸੋਵੀਅਤ ਯੂਨੀਅਨ ਦੀ, ਉਸ ਦੀ ਇਹ ਪਿਛਲੱਗ ਸੀ ਇੰਦਰਾ ਗਾਂਧੀ, ਔਰ ਇੰਟਰਨੈਸ਼ਨਲੀ ਸਾਰੀਆਂ ਪਾਲਿਸੀਜ਼ ਸੋਵੀਅਤ ਯੂਨੀਅਨ ਦੀ ਖੁਫੀਆ ਏਜੰਸੀ KGB ਪਲਾਨ ਕਰਦੀ ਸੀ। ਹਿੰਦੁਸਤਾਨ ਦੇ ਵੀ ਰਾਜ ਏਜੰਸੀ 'ਚੋਂ ਇੱਕ ਸਪੈਸ਼ਲ ਗਰੁੱਪ 3rd ਏਜੰਸੀ ਕ੍ਰੀਏਟ ਕੀਤਾ ਗਿਆ, ਜਿਹੜਾ KGB ਦੇ ਨਾਲ ਕੋਆਰਡੀਨੇਟ ਕਰਦਾ ਸੀ। ਔਰ ਜਿਹੜੇ ਸਬੂਤ ਹੁਣ ਸਾਹਮਣੇ ਆਏ ਨੇ ਪਿੱਛੇ ਕਿ ਕਿਵੇਂ ਮਾਰਗਰੇਟ ਥੈਚਰ ਦੀ ਇੰਗਲੈਂਡ ਸਰਕਾਰ ਨੂੰ ਵੀ ਫਰਵਰੀ 1984 ਦੇ ਵਿੱਚ ਭਰੋਸੇ 'ਚ ਲਿਆ ਗਿਆ ਸੀ, ਉਹਨਾਂ ਦੀ ਜਿਹੜੀ ਸਪੈਸ਼ਲ ਫੋਰਸ ਹੈ ਉਸ ਦੇ ਦਾ ਮੁਖੀ ਜਿਹੜਾ ਉਹ ਗਿਆ ਔਰ ਉਹਨੇ ਉਹਨਾਂ ਨੂੰ ਐਡਵਾਈਜ਼ ਵੀ ਕੀਤਾ ਜੀ। ਪਰ ਕਿਵੇਂ ਇਹ ਲੜਾਈ ਇੱਕ ਪਾਸਿਓਂ ਅਸਾਮੀ ਸੀ, ਜਦੋਂ ਅਸੀਂ ਚਮਕੌਰ ਦੀ ਗੜੀ ਦਾ ਇਤਿਹਾਸ ਦੇਖਦੇ ਹਾਂ ਤੇ 40 ਸਿੱਖਾਂ ਦੇ ਬਰਾਬਰ 10 ਲੱਖ ਦੀ ਫੌਜ, ਇਹ ਵਾਕਿਆ ਸਾਡੇ ਸਾਹਮਣੇ, ਪਰ ਦੂਸਰੇ ਪਾਸੇ ਇੱਥੇ ਵੀ ਅਸੀਂ ਦੇਖਦੇ ਹਾਂ ਕਿ 40-50 ਸਿੰਘ ਲੜਨ ਵਾਲੇ ਔਰ 1 ਲੱਖ ਦੀ ਫੌਜ ਪੰਜਾਬ ਭਰ ਦੇ ਵਿੱਚ, ਜਿਹਨੇ 12,000 ਪੰਜਾਬ ਦੇ ਪਿੰਡਾਂ 'ਚ ਹਰ ਥਾਂ ਤੇ ਆਪਣੀ ਪੋਜੀਸ਼ਨ ਲਈ ਹੈ। ਔਰ ਕਿਸ ਲੈਵਲ ਦੇ ਉੱਤੇ ਇਸ ਲੜਾਈ ਦੇ ਵਿੱਚ, ਜਿਹੜੀ ਜਿਹਨੂੰ 2 ਪੱਤਰਕਾਰਾਂ ਨੇ ਕਿਤਾਬ ਲਿਖੀ, ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ, ਔਰ ਉਹਦੇ 'ਚ ਵੀ ਉਹਨਾਂ ਨੇ ਇਹ ਮੰਨਿਆ ਕਿ ਕਿਵੇਂ ਇਹ ਇੰਦਰਾ ਗਾਂਧੀ ਦੀ ਵੀ ਲਾਸਟ ਬੈਟਲ ਸਾਬਤ ਹੋਈ, ਕਿਉਂਕਿ ਅਲਟੀਮੇਟਲੀ ਉਹਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਪਰ ਇਸ ਦੇ ਵਿੱਚ ਟੈਂਕਾਂ ਦਾ ਇਸਤੇਮਾਲ, ਪਰਸਨਲ ਆਰਮਡ ਕੈਰੀਅਰ PAC ਦਾ ਇਸਤੇਮਾਲ, ਤੋਪਾਂ ਦਾ ਇਸਤੇਮਾਲ, ਤੋਪਾਂ ਦੇ ਵਿੱਚ ਜਿਹੜੀਆਂ ਟੈਂਕ ਦੀਆਂ ਤੋਪਾਂ ਹੁੰਦੀਆਂ ਪਾਵਰਫੁਲ, ਉਹਨਾਂ ਦਾ ਇਸਤੇਮਾਲ, ਹੈਲੀਕਾਪਟਰਸ ਦਾ, 에ਅਰ ਫੋਰਸ ਦਾ ਇਸਤੇਮਾਲ, ਨੇਵਲ ਡਾਈਵਰਸ ਜਿਹੜੀ ਨੇਵੀ ਦੇ ਸਪੈਸ਼ਲ ਸੀ, ਕਿਉਂ ਤਾਂ ਕਿ ਇਹਨਾਂ ਦੀ ਇਹ ਇੱਕ ਯਤਨ ਸੀ ਕਿ ਉਹ ਜਿਹੜੇ ਨੇਵੀ ਦੇ ਡਾਈਵਰ, ਗੋਤਾਖੋਰ ਜਿਹਨਾਂ ਨੂੰ ਕਹਿੰਦੇ ਨੇ, ਉਹ ਪਰਿਕਰਮਾ ਉਹਦੇ 'ਚੋਂ ਸਰੋਵਰ 'ਚੋਂ ਤੈਰ ਕੇ ਹਰਮੰਦਰ ਸਾਹਿਬ ਤੇ ਕਾਬੂ ਕਰਨਾ ਚਾਹੁੰਦੇ ਸੀ, ਜਿਨ੍ਹਾਂ ਨੂੰ ਵੀ ਆਪਣੀ ਜਾਨ ਤੋਂ ਹੱਥ ਧੋਣੇ ਪਏ। ਔਰ ਜ਼ਹਿਰੀਲੀ ਗੈਸ ਦਾ ਇਸਤੇਮਾਲ। ਸੋ ਜਿੰਨੇ ਵੀ ਇਸ ਕਿਸਮ ਦੀਆਂ ਉਹਨਾਂ ਦੀਆਂ ਤਿੰਨੋਂ ਫੋਰਸਿਸ ਯੂਜ਼ ਹੋਈਆਂ,
ਔਰ ਇਸ ਦੇ ਨਾਲ ਉਹਨਾਂ ਨੇ ਜ਼ਹਿਰੀਲੀ ਗੈਸ ਵੀ ਇਸਤੇਮਾਲ ਕੀਤੀ ਤਾਂ ਕਿ ਜਿਹੜੇ ਅੰਦਰ ਉਹਨੂੰ ਡਿਫੈਂਡ ਕਰਨ ਵਾਲੇ ਨੇ ਉਹਨਾਂ ਨੂੰ ਬੇਹੋਸ਼ ਕਰਕੇ ਉਹ ਜਿਉਂਦੇ ਫੜ ਸਕਣ। ਇਹ ਵੱਖਰੀ ਗੱਲ ਹੈ ਕਿ ਉਸ ਦਾ ਖਮਿਆਜ਼ਾ ਉਹਨਾਂ ਨੂੰ ਹੀ ਭੁਗਤਣਾ ਪਿਆ। ਅਕਾਲ ਪੁਰਖ ਦੀ ਵੀ ਖੇਡ ਹੁੰਦੀ ਹੈ, ਪਰ ਸਿੰਘਾਂ ਦੀ ਵੀ ਆਪਣੀ ਇੱਕ ਦ੍ਰਿੜਤਾ ਸੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਇਸ ਨੂੰ ਜਨਰਲ ਸੁੰਦਰ ਜੀ ਜਾਂ ਜਨਰਲ ਵੈਦਿਆ ਇੰਦਰਾ ਗਾਂਧੀ ਤੋਂ ਓਕੇ ਲੈਣ ਲੱਗੇ, ਜਦੋਂ ਉਹਨਾਂ ਨੂੰ ਕਹਿੰਦੇ ਸੀ ਕਿ ਜੀ ਇਹ ਤਾਂ 3-4 ਘੰਟੇ ਦਾ ਆਪਰੇਸ਼ਨ ਹੈ, ਔਰ ਬਰਾੜ ਨੇ ਜਦੋਂ ਬਰੀਫ ਕੀਤਾ ਉਹਨੇ ਕਿਹਾ ਕਿ ਜੀ ਕੀ ਰੈਜ਼ਿਸਟੈਂਸ ਹੋਏਗੀ, ਅਸੀਂ ਤਾਂ ਜਾ ਕੇ ਹੀ ਫੜ ਲੈਣਾ ਉਹਨਾਂ ਨੂੰ। ਤੇ ਉਹਨੇ ਕਿਹਾ ਜੀ ਜਦੋਂ ਤੋਪਾਂ ਦਹਾੜਦੀਆਂ ਨੇ, ਜਹਾਜ਼ਾਂ ਦੀ ਗੂੰਜ ਪੈਂਦੀ ਹੈ ਤੇ ਵੱਡਿਆਂ ਵੱਡਿਆਂ ਦੀਆਂ ਲੱਤਾਂ ਜਿਹੜੀਆਂ ਨੇ ਉਹ ਕੰਬਣ ਲੱਗ ਜਾਂਦੀਆਂ। ਇਹ ਸਾਡੇ ਸਾਹਮਣੇ ਕੀ ਨੇ, ਪਰ ਲੱਤਾਂ ਤਾਂ ਕੰਬੀਆਂ ਇਹਨਾਂ ਦੇ ਜਰਨੈਲਾਂ ਦੀਆਂ, ਇਹਨਾਂ ਦੀ ਫੌਜ ਦੀਆਂ। ਉਹ ਸੂਰਿਆਂ ਦੀ ਤਰ੍ਹਾਂ, ਸੂਰਬੀਰਾਂ ਦੀ ਤਰ੍ਹਾਂ ਜੂਝ ਕੇ ਲੜੇ। ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਬਾਕੀ ਸਾਥੀ ਸਿੰਘ। ਸੋ ਅੱਜ 3 ਜੂਨ ਨੂੰ ਅਸੀਂ ਉਹਨਾਂ ਆਪਣੇ ਯੋਧਿਆਂ ਨੂੰ ਅਕੀਦਤ ਦੇ, ਸ਼ਰਧਾ ਦੇ ਫੁੱਲ ਭੇਟ ਕਰਦੇ। ਔਰ ਹਜ਼ਾਰਾਂ ਉਹ ਮਾਸੂਮ ਬੇਗੁਨਾਹ ਯਾਤਰੂ ਜਿਹੜੇ ਆਪਣੇ ਪਿਆਰੇ ਦੇ ਦੁਆਰੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਨੂੰ ਮਨਾਉਣ ਆਏ ਸਨ, ਉਸ ਹਰਿਮੰਦਰ ਜਿਸ ਹਰਿਮੰਦਰ ਦੀ ਨੀਂਹ ਸਾਈਂ ਮੀਆਂ ਮੀਰ ਨੇ ਰੱਖੀ। ਸੋ ਇਹ ਜਿਵੇਂ ਸਾਡੇ ਦਰਵੇਸ਼ ਜਿਹੜੇ ਫਿਲਾਸਫਰ ਨੇ ਹੋਏ ਨੇ, ਹਰਿੰਦਰ ਸਿੰਘ ਮਹਿਬੂਬ ਜਾਂ ਪਾਕਿਸਤਾਨ ਤੋਂ ਇੱਕ ਨਜ਼ਮ ਅਫਜ਼ਲ ਅਹਿਸਨ ਰੰਧਾਵਾ ਨੇ ਲਿਖੀ ਸੀ, ਔਰ ਉਹਦੇ 'ਚ ਉਹਨੇ ਕਿਹਾ ਵੀ ਇਹਨਾਂ ਨੇ 5 ਸਦੀਆਂ ਦਾ ਵੈਰ ਕਮਾਇਆ। ਇਹ 5 ਸਦੀਆਂ ਦਾ ਵੈਰ ਜਿਹੜਾ ਇਹਨਾਂ ਫੱਫੇ ਕੁੱਟਣਿਆਂ ਦੇ ਅੰਦਰ ਸੀ, ਉਹ ਉਹਨਾਂ ਨੇ ਆਪਣਾ ਵੈਰ ਕੱਢਿਆ। ਔਰ ਉਹਨਾਂ ਨੇ ਕਿਵੇਂ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ 'ਚੋਂ ਬੇਗੁਨਾਹ ਯਾਤਰੂਆਂ ਨੂੰ ਜਿਨ੍ਹਾਂ ਨੇ ਇਹਨਾਂ ਨੇ ਗ੍ਰਿਫਤਾਰ ਕੀਤਾ, ਉਹਨਾਂ ਦੇ ਹੱਥ ਉਹਨਾਂ ਦੀਆਂ ਪੱਗਾਂ ਨਾਲ ਹੀ ਪਿੱਛੇ ਬੰਨ੍ਹ ਕੇ ਪੁਆਇੰਟ ਬਲੈਂਕ ਰੇਂਜ ਤੇ ਸਾਰਿਆਂ ਨੂੰ ਮੌਤ ਦੇ ਘਾਟ ਉਤਾਰਿਆ। ਕਿਵੇਂ ਜਿਹੜੀਆਂ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਪਟਕਾ ਕੇ ਸਰੋਵਰ ਦੇ ਵਿੱਚ ਫਰਸ਼ ਦੇ ਨਾਲ ਉਹਨਾਂ ਨੂੰ ਮਾਰਿਆ। ਔਰ ਉੱਥੇ ਮਰਨ ਵਾਲਿਆਂ ਦੇ ਵਿੱਚ 80-80 ਸਾਲ ਦੀਆਂ ਬਜ਼ੁਰਗ ਮਾਤਾਵਾਂ ਔਰ ਛੋਟੇ ਛੋਟੇ ਬੱਚੇ ਵੀ ਨੇ। ਔਰ ਇਹ ਪੋਸਟਮਾਰਟਮ ਰਿਪੋਰਟਸ ਔਰ ਇਸ ਗੱਲ ਨੂੰ ਉਸ ਵੇਲੇ ਉੱਥੇ ਤਾਇਨਾਤ ਐਸੋਸੀਏਟਡ ਪ੍ਰੈਸ ਦੇ ਜਿਹੜੇ ਸਪੈਸ਼ਲ ਕੋਰਸਪੋਂਡੈਂਟ ਸੀ, ਉਹ ਬਹੁਤ ਲੇਟ ਪਹੁੰਚਿਆ ਅੰਮ੍ਰਿਤਸਰ, ਉਹ ਡਿਟੈਕਟ ਨਹੀਂ ਹੋਇਆ ਪੁਲਿਸ ਤੋਂ, ਔਰ ਉਹਨੇ ਆਪਣੀਆਂ ਰਿਪੋਰਟਸ ਜਿਹੜੀਆਂ ਨੇ ਉਹ ਭੇਜੀਆਂ। ਨਤੀਜੇ ਦੇ ਤੌਰ ਤੇ ਉਸ ਬ੍ਰਹਮ ਚਲਾਨੀ, ਉਹਦਾ ਨਾਂ ਸੀ, ਐਸੋਸੀਏਟਡ ਪ੍ਰੈਸ ਦਾ ਪੱਤਰਕਾਰ, ਉਹਨੇ ਦੱਸਿਆ ਕਿ ਉਹਨੇ ਕਿਵੇਂ ਆਪਣੀਆਂ ਅੱਖਾਂ ਨਾਲ ਦੇਖਿਆ ਵੀ ਕਿਵੇਂ ਜਿਹੜੇ ਡੰਪ ਟਰੱਕ ਨੇ, ਜਿਹੜਾ ਕੂੜਾ ਕਰਕਟ ਹੁੰਦੇ ਨੇ ਅੰਮ੍ਰਿਤਸਰ ਮਿਊਨਿਸਪਲ ਕਮੇਟੀ ਦੇ, ਉਹਨਾਂ ਦੇ ਵਿੱਚ ਲੱਦ ਕੇ ਜਿਹੜੀਆਂ ਨੇ ਡੈੱਡ ਬਾਡੀਜ਼ ਉਹ ਖੜੀਆਂ ਗਈਆਂ। ਕਈ ਸਹਿਕਦਿਆਂ ਜਿਉਂਦੇ ਹੀ ਤੇਲ ਪਾ ਕੇ ਸਾੜ ਦਿੱਤੇ। ਔਰ ਇੰਨਾ ਵੱਡਾ ਜਿਹੜਾ ਘੱਲੂਘਾਰਾ ਵਰਤਾਉਣ ਤੋਂ ਬਾਅਦ ਇੰਦਰਾ ਗਾਂਧੀ ਨੇ ਪਾਰਲੀਮੈਂਟ 'ਚ ਬੜੇ ਫਖਰ ਨਾਲ ਕਿਹਾ ਕਿ ਗੁਰਦੁਆਰੋਂ ਕੀ ਪਵਿੱਤਰਤਾ ਬਹਾਲ ਕਰ ਦੀ ਗਈ ਹੈ। ਹੁਣ ਅੱਜ ਅਸੀਂ ਉਸ ਸਾਕੇ ਨੂੰ ਯਾਦ ਕਰ ਰਹੇ ਹਾਂ। ਆਉਣ ਵਾਲੇ ਸਾਰੇ ਦਿਨ ਹਰ ਥਾਂ ਤੇ ਪ੍ਰੋਗਰਾਮ ਉਲੀਕੇ ਹੋਏ ਨੇ। ਦਲ ਖਾਲਸਾ ਜਥੇਬੰਦੀ ਨੇ ਕਾਲ ਦਿੱਤੀ ਹੈ ਕਿ ਅੰਮ੍ਰਿਤਸਰ ਬੰਦ ਰੱਖਿਆ ਜਾਏ 6 ਜੂਨ ਨੂੰ। ਉਹ ਇੱਕ ਜਿਹੜਾ ਗੁਰਦੁਆਰਾ ਸੰਤੋਖਸਰ ਸਾਹਿਬ ਤੋਂ ਇੱਕ ਮਾਰਚ ਵੀ ਕੱਢ ਰਹੇ ਨੇ, ਹਾਲ ਗੇਟ 'ਚੋਂ ਹੁੰਦਾ ਹੋਇਆ ਹਾਲ ਬਾਜ਼ਾਰ 'ਚੋਂ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਅਰਦਾਸ ਦੇ ਨਾਲ ਸਮਾਪਤ ਹੋਏਗਾ। ਇਸੇ ਤਰ੍ਹਾਂ ਇੱਕ ਸਮਾਗਮ ਸੰਗਰਾਵਾਂ ਵਿਖੇ, ਜਿੱਥੇ ਭਾਈ ਰਾਮ ਸਿੰਘ ਜਿਹੜੇ ਇੱਕ ਦਮਦਮੀ ਟਕਸਾਲ ਦੀ ਫੈਕਸ਼ਨ ਨੂੰ ਹੈਡ ਕਰਦੇ ਨੇ, ਉਹਨਾਂ ਨੇ ਰੱਖਿਆ ਹੋਇਆ। ਸੋ ਜ਼ਾਹਰ ਹੈ ਜਿੱਥੇ ਜਿੱਥੇ ਵੀ ਸਮਾਗਮ ਹੋ ਰਹੇ ਨੇ, ਉਹਨਾਂ ਨੇ ਸੰਤ ਪਿੰਡਾਂ ਵਾਲਿਆਂ ਦੇ ਔਰ ਬਾਕੀ ਸਿੰਘਾਂ ਦੇ ਪੋਸਟਰਸ ਦੇ ਨਾਲ ਹਰ ਥਾਂ ਤੇ ਕਿਤੇ ਹੋਰਡਿੰਗਸ, ਪੋਸਟਰ ਲੱਗੇ ਹੋਏ ਨੇ। ਔਰ ਅੱਜ 30 ਸਾਲ ਬਾਅਦ ਅਸੀਂ ਕਿਸ ਮੁਕਾਮ ਤੇ ਆ ਕੇ ਖੜੇ ਹਾਂ, ਕਿਸ ਕਦਰ 1.5 ਲੱਖ ਦੇ ਕਰੀਬ ਸ਼ਹੀਦੀਆਂ ਇਸ ਸਮੇਂ 'ਚ ਹੋਈਆਂ ਨੇ ਕਿ ਕੋਈ ਸ਼ਿਵ ਸੈਨਾ ਹਿੰਦੁਸਤਾਨ ਨੇ ਪਹਿਲਾਂ ਇਹ ਧਮਕੀ ਦਿੱਤੀ ਕਿ ਜੀ ਅਸੀਂ ਪਿੰਡਾਂ ਵਾਲਿਆਂ ਨੂੰ, ਉਹ ਕਾਤਲ ਸੀ ਔਰ ਅਸੀਂ ਉਹਨਾਂ ਦੇ ਜਿਹੜੇ ਉਹਦੇ ਪੋਸਟਰ ਨੇ ਉਹ ਸਾੜਾਂਗੇ ਲਾ ਕੇ। ਔਰ ਆਲਰੇਡੀ ਖਬਰਾਂ ਨੇ, ਜਿਵੇਂ ਪਟਿਆਲੇ ਦੀ ਖਬਰ ਸਾਹਮਣੇ ਆਈ ਹੈ, ਈਵਨ ਸੰਗਰਾਵਾਂ ਦੇ ਹਵਾਲੇ ਨਾਲ ਵੀ ਜਿਹੜੀ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਵੀ ਉਹ ਪੋਸਟਰ ਫਾੜੇ ਗਏ ਨੇ। ਹੁਣ ਅੱਜ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੈ। ਸਿੰਘਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਅਕਾਲੀ ਪਾਵਰ ਦੇ ਵਿੱਚ ਆਏ, ਬਰਨਾਲਾ ਆਇਆ, ਫਿਰ ਬਾਦਲ ਆਇਆ। ਪਰ ਕਿਸ ਕਦਰ ਇਹ ਹਿੰਦੂ ਫਿਰਕੂ ਜਨੂਨ ਹੈ ਬਹੁ ਗਿਣਤੀ ਦਾ। ਹੁਣ ਨਰਿੰਦਰ ਮੋਦੀ ਦਿੱਲੀ ਦੇ ਤਖਤ ਤੇ ਬੈਠੇ, ਇਹਨਾਂ ਦੇ ਦਿਮਾਗ ਹੋਰ ਵੀ ਭੁੱਤਰ ਗਏ ਨੇ। ਇੱਕ ਪਾਸੇ 6 ਜੂਨ ਦੀ ਯਾਦ ਨੂੰ ਮਨਾਉਣ ਦੇ ਲਈ ਔਰ ਇਸ ਦਿਨ ਨੂੰ ਅਕਾਲ ਤਖਤ ਸਾਹਿਬ ਤੋਂ ਨਾਨਕਸ਼ਾਹੀ ਕੈਲੰਡਰ ਮੁਤਾਬਕ ਸ਼ਹੀਦੀ ਦਿਹਾੜਾ ਸੰਤ ਪਿੰਡਾਂ ਵਾਲਿਆਂ ਦਾ ਐਲਾਨਿਆ ਗਿਆ। 3 ਜੂਨ 4 ਜੂਨ ਘੱਲੂਘਾਰਾ ਦਿਵਸ ਹੈ।
ਸੰਤਾਂ ਨੂੰ ਸ਼ਹੀਦ ਅਕਾਲ ਤਖਤ ਨੇ ਐਲਾਨੇ ਆ, ਪੰਥ ਉਹਨਾਂ ਨੂੰ 20ਵੀਂ ਸਦੀ ਦਾ ਮਹਾਨ ਸਿੱਖ ਐਲਾਨਦਾ ਜੀ। ਸੋ ਉਹਨਾਂ ਦੇ ਪੀਸਫੁਲ ਉਹਨਾਂ ਦੀ ਯਾਦ ਪੀਸਫੁਲ ਸਮਾਗਮ ਵੀ ਅੱਜ ਪੰਜਾਬ ਦੀ ਧਰਤੀ ਤੇ ਨਹੀਂ ਹੋ ਸਕਦਾ, ਉਸ ਦੇ ਪੋਸਟਰ ਨਹੀਂ ਲੱਗ ਸਕਦੇ, ਕਿਉਂਕਿ ਅੱਜ ਹਿੰਦੂ ਤਵੀਆਂ ਨੇ ਜਿਹੜੇ ਕਿ ਬਾਦਲ ਦੀ ਆਪਣੀ ਬਦੌਲਤ ਜਿਨ੍ਹਾਂ ਦੀਆਂ ਜੜ੍ਹਾਂ ਪੰਜਾਬ 'ਚ ਲੱਗੀਆਂ ਨੇ, ਉਹਨਾਂ ਨੇ ਪੋਸਟਰ ਪਾੜੇ ਨੇ। ਫਿਰ ਇੱਕ ਖਬਰ ਜਿਹੜੀ ਅੱਜ ਹੀ ਮੀਡੀਆ 'ਚ ਹੈ ਕਿ ਦੁਰਗਿਆਣਾ ਮੰਦਿਰ ਕਮੇਟੀ ਨੇ ਇਹ ਫੈਸਲਾ ਕੀਤਾ ਹੈ ਕਿ ਦੁਰਗਿਆਣਾ ਮੰਦਿਰ ਕੰਪਲੈਕਸ ਦੇ ਵਿੱਚ 1 ਕਰੋੜ ਰੁਪਏ ਦੀ ਲਾਗਤ ਨਾਲ ਹਿੰਦੂ ਸ਼ਹੀਦਾਂ ਦੀ ਯਾਦ ਵਿੱਚ, ਜਿਹੜੇ ਪੰਜਾਬ ਦੇ ਇਸ ਸਰਕਾਰੀ ਜ਼ੁਲਮ ਦੇ ਦੌਰ 'ਚ ਬਹੁਤ ਸਾਰੇ ਏਜੰਸੀਆਂ ਨੇ ਮਾਰੇ, ਕੁਝ ਵੈਸੇ ਮਾਰੇ ਗਏ, ਉਹਨਾਂ ਦੀ ਯਾਦ ਦੇ ਵਿੱਚ ਇੱਕ ਸ਼ਹੀਦੀ ਯਾਦਗਾਰ ਬਣਾਏਗੀ। ਹੁਣ ਪਹਿਲਾਂ ਹੀ ਇਹ ਦੁਰਗਿਆਣਾ ਮੰਦਿਰ ਹਰਮੰਦਰ ਸਾਹਿਬ ਦੀ ਮਹਾਨਤਾ ਨੂੰ ਛੁਟਿਆਉਣ ਦੇ ਲਈ 1920 'ਚ ਮਦਨ ਮੋਹਨ ਮਾਲਵੀਆ ਰਾਹੀਂ ਬਣਾਇਆ ਸੀ ਜੀ, ਤਾਂ ਕਿ ਔਰ ਬਿਲਕੁਲ ਉਹਦਾ ਮਾਡਲ ਹਰਮੰਦਰ ਸਾਹਿਬ ਦੀ ਤਰ੍ਹਾਂ ਰੱਖਿਆ ਹੋਇਆ ਹੈ। ਔਰ ਹੁਣ ਕਿਉਂਕਿ ਸ਼ਹੀਦੀ ਯਾਦਗਾਰ ਗੁਰਦੁਆਰੇ ਦੇ ਰੂਪ 'ਚ ਹਰਮੰਦਰ ਸਾਹਿਬ ਕੰਪਲੈਕਸ ਬਣੀ ਹੈ, ਹੁਣ ਇਹ ਉਸ ਨੂੰ ਵੀ ਛਡਾਉਣਾ ਚਾਹੁੰਦੇ ਨੇ, ਇਹ ਦੱਸਣ ਦੇ ਲਈ ਕਿ ਨਹੀਂ ਜੀ ਇਹ ਤੁਹਾਡੇ ਨਹੀਂ ਸ਼ਹੀਦ ਸਾਡੇ ਨੇ, ਹਿੰਦੂ ਸ਼ਹੀਦ, ਔਰ ਅਸੀਂ ਉਹਨਾਂ ਦੇ ਲਈ ਜਿਹੜਾ ਇਹ ਦਿਨ ਮਨਾਵਾਂਗੇ। ਹੁਣ ਇੱਕ ਪਾਸੇ ਤਾਂ ਫਿਰਕੂ ਤਾਕਤਾਂ ਦਾ ਵਰਤਾਰਾ ਇਹ ਹੈ ਜੀ। ਹੁਣ ਜਥੇਦਾਰ ਅਕਾਲ ਤਖਤ ਸਾਹਿਬ ਦਾ ਅੱਜ ਇੱਕ ਬਿਆਨ ਲੱਗਾ ਹੈ ਕਿ ਜੀ ਇਹ ਜੂਨ 84 ਦਾ ਜਿਹੜਾ ਘੱਲੂਘਾਰਾ ਦਿਵਸ ਹੈ, ਸਿੱਖ ਸਿਰਫ ਧਾਰਮਿਕ ਰੰਗਤ ਦੇ ਵਿੱਚ ਮਨਾਉਣ, ਇਹਨੂੰ ਸਿਆਸੀ ਪਲੇਟਫਾਰਮ ਨਾ ਬਣਾਇਆ ਜਾਏ। ਹੁਣ ਕਿੰਨੀ ਸ਼ਰਮ ਦੀ ਗੱਲ ਹੈ ਕਿ ਜਿਸ ਅਕਾਲ ਤਖਤ ਸਾਹਿਬ ਦੀ ਸਿਰਜਣਾ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਮੀਰੀ ਪੀਰੀ ਦੇ ਤਖਤ ਦੇ ਤੌਰ ਤੇ ਹੋਈ, ਜਿਸ ਅਕਾਲ ਤਖਤ ਸਾਹਿਬ ਦੀ ਅਜ਼ਮਤ ਰਾਜ ਸ਼ਕਤੀ ਦੇ ਲਈ ਬਾਬਾ ਦੀਪ ਸਿੰਘ ਦੀ ਸ਼ਹਾਦਤ, ਬਾਬਾ ਗੁਰਬਖਸ਼ ਸਿੰਘ ਦੀ ਸ਼ਹਾਦਤ, ਕਿਵੇਂ ਅੱਜ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਔਰ ਬਾਕੀ ਸਿੰਘਾਂ ਨੇ ਅਕਾਲ ਤਖਤ ਸਾਹਿਬ ਦੀ ਅਜ਼ਮਤ ਆਨ ਅਣਖ ਦੇ ਲਈ, ਇਹ ਪੋਲੀਟੀਕਲ ਹੈ। ਤੁਹਾਨੂੰ ਕੌਣ ਰੋਕਦਾ? ਹਰਮੰਦਰ ਸਾਹਿਬ ਸਾਰਾ ਦਿਨ ਪ੍ਰਸ਼ਾਦ ਵੰਡੀ ਜਾਓ, ਸਾਰਾ ਦਿਨ ਕੀਰਤਨ ਕਰੋ, ਰਾਤ ਕਰੋ, ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ ਜੀ। ਪ੍ਰੋਬਲਮ ਉਦੋਂ ਹੈ ਜਦੋਂ ਤੁਸੀਂ ਕਹਿੰਦੇ ਹੋ ਜੀ ਸਾਡਾ ਅਕਾਲ ਤਖਤ ਦਿੱਲੀ ਤਖਤ ਤੋਂ 2 ਫੁੱਟ ਉੱਚਾ ਹੈ, ਜਦੋਂ ਤੁਸੀਂ ਕਹਿੰਦੇ ਹੋ ਰਾਜ ਕਰੇਗਾ ਖਾਲਸਾ, ਜਦੋਂ ਤੁਸੀਂ ਕਹਿੰਦੇ ਹੋ ਅਸੀਂ ਆਪਣੀ ਕਿਸਮਤ ਆਪ ਘੜਨ ਦਾ ਹੱਕ ਲੈਣਾ। ਹੁਣ ਸੰਤ ਭਿੰਡਰਾਂਵਾਲਿਆਂ ਦੀ ਸ਼ਹਾਦਤ ਨੂੰ ਕੋਈ ਇਹ ਕਹੇ ਜੀ ਇਹ ਸਿਆਸੀ ਨਹੀਂ ਹੈ ਜਾਂ ਇਹ ਕੌਮ ਦੀ ਰਾਜ ਸ਼ਕਤੀ ਕਿਹਨੂੰ ਕਹਿੰਦੇ ਨੇ? ਰਾਜ ਸ਼ਕਤੀ ਧਾਰਮਿਕ ਹੈ, ਉਹ ਤਾਂ ਧਰਮ ਦੀ ਪ੍ਰੋਟੈਕਸ਼ਨ ਲਈ ਤੁਸੀਂ ਰਾਜ ਸ਼ਕਤੀ ਲੈਣੀ ਹੈ। ਪਰ ਇਸ ਕਦਰ ਗੀਦੀਪੁਣਾ ਜਾਂ ਇਸ ਕਦਰ ਸਿੱਖ ਜਿਹੜਾ ਇਤਿਹਾਸ ਨੂੰ ਡਿਲੂਟ ਕਰਨ ਦੀ ਲਾਈਨ ਕਿ ਇੱਕ ਪਾਸੇ ਜਿਹੜੇ ਚਾਂਬਲੇ ਹੋਏ ਹਿੰਦੂ ਸ਼ਿਵ ਸੈਨਿਕ ਨੇ ਉਹ ਤੁਹਾਡੇ ਦਿਨ ਨੂੰ ਮਨਾਉਣ ਲਈ ਪੋਸਟਰ ਵੀ ਨਹੀਂ ਲੱਗਣ ਦੇਣਾ ਚਾਹੁੰਦੇ ਜਾਂ ਲੱਗਣ ਦਿੰਦੇ, ਤੇ ਦੂਜੇ ਪਾਸੇ ਤੁਹਾਡੇ ਤਖਤ ਦਾ ਜਥੇਦਾਰ ਜਿਹੜਾ ਹੈ ਉਹ ਸਿੱਖਾਂ ਨੂੰ ਕਹਿ ਰਿਹਾ ਜੀ ਬੜੇ ਅਮਨ ਪਸੰਦ ਤਰੀਕੇ ਨਾਲ ਮਨਾਉਣਾ, ਇਹਨੂੰ ਸਿਰਫ ਧਾਰਮਿਕ ਰੱਖਣਾ। ਤੁਸੀਂ ਆਜ਼ਾਦੀ ਦੀ ਗੱਲ ਨਹੀਂ ਕਰਨੀ, ਤੁਸੀਂ ਪਿੰਡਾਂ ਵਾਲਿਆਂ ਦੇ ਤਾਂ ਇਹ ਸ਼ਬਦ ਨੇ ਕਿ ਭਾਈ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਪਰ ਬਰਾਬਰ ਦੇ ਸ਼ਹਿਰੀ ਬਣ ਕੇ। ਜਿਸ ਦਿਨ ਭਾਰਤੀ ਫੌਜ ਦੇ ਨਾਪਾਕ ਪੈਰ ਹਰਮੰਦਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਜਦੋਂ ਕਿਸੇ ਇਮਾਰਤ ਦੀ ਨੀਂਹ ਰੱਖੀ ਜਾਂਦੀ ਹੈ ਫਿਰ ਇਹ ਯਤਨ ਹੁੰਦਾ ਹੈ ਕਿ ਇਸ ਦੇ ਉੱਤੇ ਤੁਸੀਂ ਇਮਾਰਤ ਕਿਵੇਂ ਉਸਾਰਨੀ। ਲੇਕਿਨ ਅੱਜ ਇਹ ਸਾਡੀ ਬੇਗੈਰਤੀ ਦਾ ਆਲਮ ਹੈ ਕਿ ਇਸ ਕਿਸਮ ਦੇ ਅਸੀਂ ਜਥੇਦਾਰਾਂ ਨੂੰ ਵੀ ਟੋਲਰੇਟ ਕਰ ਰਹੇ ਹਾਂ। ਬਾਦਲ ਵਰਗੇ ਜਿਹੜੇ ਵਿਕੇ ਹੋਏ ਗੀਦੀ ਫਿਰਕੂਆਂ ਦੇ ਕੁਹਾੜੇ ਦਾ ਦਸਤਾ ਬਣੇ ਹੋਏ ਨੇ ਉਹਨਾਂ ਨੂੰ ਵੀ ਅਸੀਂ ਐਕਸੈਪਟ ਕਰ ਰਹੇ ਹਾਂ। ਅੱਜ ਸਾਨੂੰ ਆਪਣਾ ਕੌਮੀ ਘਰ ਬਣਾਉਣ ਦੀ ਚਿੰਤਾ ਦੀ ਥਾਂ ਤੇ ਹੋਰ ਚਿੰਤਾ ਖਾ ਰਹੀ ਹੈ। ਹੁਣ ਅਰਵਿੰਦ ਕੇਜਰੀਵਾਲ ਅੱਜ ਆਇਆ, ਹਰਮੰਦਰ ਸਾਹਿਬ ਵੀ ਆਇਆ, ਅੰਮ੍ਰਿਤਸਰ ਆਇਆ, ਜਲਿਆਂਵਾਲੇ ਬਾਗ ਖਲੋ ਕੇ ਉਹਨੇ ਕਿਹਾ ਜੀ ਅਗਲੀ ਸਰਕਾਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਬਣੇਗੀ। ਹੁਣ ਪਹਿਲਾਂ ਅਸੀਂ ਕਾਂਗਰਸ ਤੇ ਅਕਾਲੀਆਂ ਦੇ ਹੱਥਾਂ 'ਚ ਖੱਜਲ ਖੁਆਰ ਹੋਏ ਆ, ਹਿੰਦੂਤਵਾਦੀਆਂ ਏ ਤੇ ਬੀ ਟੀਮਾਂ। ਹੁਣ ਸੀ ਟੀਮ ਨੇ ਆਪਣੀ ਜਿਹੜੀ ਆ ਗਰਾਊਂਡ ਤਿਆਰ ਕਰ ਲਈ ਹੈ ਕਿ ਜੀ ਸਾਨੂੰ 25% ਵੋਟਾਂ ਮਿਲੀਆਂ ਨੇ ਪੰਜਾਬ 'ਚ, ਔਰ ਉਦੋਂ ਸਾਡੇ ਕੋਲ ਤਾਂ ਕੋਈ ਪਾਰਟੀ ਸਟਰਕਚਰ ਵੀ ਨਹੀਂ ਸੀ। ਹੁਣ ਅਸੀਂ ਅਗਲੇ 3 ਸਾਲ ਪੂਰੀ ਤਿਆਰੀ ਕਰਾਂਗੇ ਔਰ ਅਗਲੀ ਸਰਕਾਰ ਬੰਦੇ ਮਾਤਰਮ, ਭਾਰਤ ਮਾਤਾ ਕੀ ਜੈ, ਗਾਂਧੀ ਟੋਪੀ, ਉਹ ਫਿਰ ਤੁਹਾਨੂੰ ਤੀਸਰੀ ਟੀਮ ਜਿਹੜੀ ਹੈ ਤੁਹਾਨੂੰ ਆ ਕੇ ਲੀਡ ਕਰੇਗੀ। ਸੋ ਮੈਂ ਜਿੱਥੇ ਅੱਜ ਪੂਰੇ ਉਸ ਗਮਗੀਨੀ ਵੀ ਹੈ ਜਦੋਂ ਤੁਸੀਂ ਉਸ ਮਾਹੌਲ ਨੂੰ ਦੇਖਦੇ ਹੋ, ਘੱਲੂਘਾਰੇ ਦੇ ਉਹਨਾਂ ਪਲਾਂ ਨੂੰ ਯਾਦ ਕਰਦੇ ਹੋ, ਬਹੁਤ ਸਾਰੀਆਂ ਨਿੱਜੀ ਯਾਦਾਂ ਉਹਦੇ ਨਾਲ ਜੁੜੀਆਂ ਹੋਈਆਂ ਨੇ। ਇੱਕ ਦੁੱਖ ਦੀ ਗੱਲ ਹੈ, ਇਸ ਗੱਲ 'ਚੋਂ ਫਖਰ ਵੀ ਨਿਕਲਦਾ ਹੈ, ਮਾਣ ਵੀ ਨਿਕਲਦਾ ਹੈ ਜਦੋਂ ਅਸੀਂ ਸੰਤ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਜੁਝਾਰੂ ਸਿੰਘਾਂ ਦਾ ਜਿਹੜਾ ਕਾਰਨਾਮਾ ਹੈ ਕਿ ਕਿਵੇਂ 72 ਘੰਟੇ ਉਹਨਾਂ ਨੇ ਭਾਰਤੀ ਫੌਜ ਨੂੰ ਹਰਮੰਦਰ ਸਾਹਿਬ ਦੇ ਅੰਦਰ ਪੈਰ ਨਹੀਂ ਰੱਖਣ ਦਿੱਤਾ, ਇਹ ਫਖਰ ਵੀ ਦਿੰਦਾ ਹੈ। ਪਰ ਅਲਟੀਮੇਟਲੀ ਅੱਜ ਜਿੱਥੇ ਆ ਕੇ ਅਸੀਂ ਖੜੇ ਹਾਂ, ਜਿੱਥੇ ਆ ਕੇ ਸਾਡੀ ਲੀਡਰਸ਼ਿਪ ਨੇ ਸਾਨੂੰ ਖੜਾ ਕਰ ਦਿੱਤਾ ਹੈ ਔਰ ਜਿਸ ਕਦਰ ਅੱਜ ਅਸੀਂ ਦਿਸ਼ਾਹੀਨ ਹੈ, ਔਰ ਫਿਰ ਅਫਸੋਸ ਆਪਣੀਆਂ ਧਿਰਾਂ ਦੇ ਉੱਤੇ ਹੈ। ਮੈਂ ਅੱਜ ਦੀ ਇਸ ਹਫ਼ਤੇ ਦੀ ਲਿਖਤ 'ਚ ਵੀ ਲਿਖਿਆ ਕਿ ਹੁਣ ਉਹ ਤੀਸਰੀ ਧਿਰ ਆਉਣ ਲਈ ਤਿਆਰ ਖੜੀ ਹੈ
ਜੀ ਤੇ ਇਸ ਤੋਂ ਪਹਿਲਾਂ ਕਿ ਤੁਹਾਡਾ ਸਭ ਕੁਝ ਜਾਂਦਾ ਲੱਗੇ, ਘੱਟੋ ਘੱਟ ਪੰਥਕ ਧਿਰਾਂ ਆਪਣੀ ਹਉਮੈ ਛੱਡਣ, ਇਮਾਨਦਾਰੀ ਦੇ ਨਾਲ ਸਿਰ ਜੋੜਨ, ਸਪਸ਼ਟ ਨਿਸ਼ਾਨਾ ਖਾਲਿਸਤਾਨ ਮਿੱਥ ਕੇ। ਔਰ ਇੱਕ ਨਿਸ਼ਚੈਵਾਚਕ ਸੱਚ ਹੈ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇੰਨੀ ਖੱਜਲ ਖੁਆਰੀ, ਇੰਨੀ ਨਸਲਕੁਸ਼ੀ ਤੋਂ ਬਾਅਦ ਨਸਲਕੁਸ਼ੀ ਕਰਵਾਉਣ ਤੋਂ ਬਾਅਦ ਵੀ ਜਿਹੜੇ ਅੱਜ ਸਾਡੇ ਚੰਦ ਨੇ ਇਸ ਪਾਸੇ ਤੁਰੇ ਹੋਏ, ਜੇ ਉਹ ਵੀ ਸਿਰ ਜੋੜ ਕੇ ਨਹੀਂ ਬੈਠ ਸਕਦੇ ਤਾਂ ਫਿਰ ਕਬੀਰ ਸਤਿਗੁਰ ਸਾਚਾ ਕਿਆ ਕਰੇ ਜਾਂ ਸਿੱਖਾਂ ਮੈਂ ਚੂਕ, ਫਿਰ ਤਾਂ ਗੁਰੂ ਵੀ ਬੋੜੀ ਨਹੀਂ ਕਰਦਾ। ਕਿਉਂਕਿ ਅਸੀਂ ਆਪ ਹੀ ਕੁਝ ਹੱਦ ਤੱਕ ਜਿਹੜਾ ਉਸ ਗੱਲ ਦੇ ਲਈ ਹੁਣ ਜ਼ਿੰਮੇਵਾਰ ਬਣਦੇ ਜਾ ਰਹੇ ਹਾਂ। ਦੁਸ਼ਮਣ ਬਾਤ ਕਰੇ ਅਨਹੋਣੀ, ਦੁਸ਼ਮਣ ਤੋਂ ਤੁਸੀਂ ਕੀ ਐਕਸਪੈਕਟ ਕਰਦੇ ਹੋ? ਤਾਂ ਪਹਿਲੇ ਦਿਨ ਤੋਂ ਹੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਦੁਸ਼ਮਣ ਗਰਦਾਨਿਆ ਸੀ। ਜਿੱਦਣ ਕੰਧ ਸਾਹਿਬ ਬਟਾਲਾ ਜਿੱਥੇ ਅੱਜ ਸੁਭਾਏਮਾਨ ਹੈ, ਉੱਥੇ ਉਹਨਾਂ ਦੇ ਉੱਤੇ ਕੰਧ ਸੁੱਟ ਕੇ ਗੁਰੂ ਨਾਨਕ ਸਾਹਿਬ ਨੂੰ ਹੀ ਉਹ ਜਿਹੜਾ ਹੈ ਉੱਥੋਂ ਹੀ ਸ਼ੁਰੂਆਤ ਕਰਨਾ ਚਾਹੁੰਦੇ ਸੀ ਵੀ ਨਾ ਵਰੇ ਬਾਂਸ ਤੇ ਨਾ ਵੱਜੇ ਬੰਸਰੀ। ਲੇਕਿਨ ਜੇ ਕੌਮ ਗੁਰੂ ਦੀ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਉਸ ਸ਼ੇਰ ਮਾਨੰਦ ਉਸ ਗਰਜ ਨੂੰ 5.5 ਸਦੀਆਂ ਤੋਂ ਸਿੱਖ ਕੌਮ ਨੇ ਰੱਖਿਆ ਆਪਣੇ ਪੱਲੇ ਬੰਨ ਕੇ। ਅਸੀਂ ਸਫ਼ਰ ਵੀ ਕੀਤਾ, ਘੱਲੂਕਾਰਿਆਂ ਚੋਂ ਵੀ ਨਿਕਲੇ, ਪਰ ਘੱਲੂਕਾਰਿਆਂ ਤੋਂ ਬਾਅਦ ਅਸੀਂ ਸਟਰੋਂਗ ਹੁੰਦੇ ਰਹੇ, ਅਸੀਂ ਆਪਣੇ ਨਿਸ਼ਾਨੇ ਨੂੰ ਨਹੀਂ ਖੁੰਝਾਇਆ। ਔਰ ਅੱਜ ਸਾਡਾ ਇੱਕ ਵੱਡਾ ਹਿੱਸਾ, ਖਾਸ ਤੌਰ ਤੇ ਪੰਜਾਬ 'ਚ ਬੈਠੇ ਲੋਕ ਵੀ, ਲੀਡਰਸ਼ਿਪ ਵੀ, ਉਹ ਇੱਕ ਗੁੰਮਰਾਹ ਜਿਹੜੇ ਹੈ ਉਹਨਾਂ ਲੋਕਾਂ ਦੇ ਪਿੱਛੇ ਲੱਗ ਰਹੇ ਨੇ ਜਾਂ ਬਿਲਕੁਲ ਸਾਹਸਤਹੀਨ ਹੋਏ ਨੇ। ਦਿਲਗੀਰੀ ਹੈ। ਔਰ ਮੈਂ ਕਨਕਲੂਡ ਕਰਾਂ ਕਿ ਵੀ ਅੱਜ ਲੋੜ ਹੈ ਕਿ 30 ਮਿਲੀਅਨ ਸਿੱਖ ਕੌਮ ਸਿਰ ਜੋੜ ਕੇ ਇਸ ਗੱਲ ਵੱਲ ਫੋਕਸ ਕਰੇ ਭਾਈ ਗੁਰਦਾਸ ਜੀ ਦੇ ਇਹਨਾਂ ਸ਼ਬਦਾਂ 'ਚ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤ। ਉਹ ਕੀ ਉਦਮ ਕੀਤਾ ਜਾਏ, ਕੀ ਯਤਨ ਕੀਤੇ ਜਾਣ, ਕੀ ਐਫਰਟ ਹੋਣ ਕਿ ਅਸੀਂ ਰਾਜ ਸ਼ਕਤੀ ਹਾਸਲ ਕਰੀਏ, ਪੋਲੀਟੀਕਲ ਪਾਵਰ ਹਾਸਲ ਕਰੀਏ। ਤੇ ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਆ ਜਾਂਦੀ ਹੈ, ਸ਼ਤਰੂ ਤੇ ਸਭ ਹੋਵੇ ਮੀਤਾ। ਜਿੰਨੇ ਸ਼ਤਰੂ ਨੇ, ਐਨਮੀ ਨੇ, ਉਹ ਤੁਹਾਡੇ ਮਿੱਤਰ ਬਣ ਜਾਂਦੇ ਨੇ, ਦੋਸਤ ਬਣ ਜਾਂਦੇ ਨੇ। ਸੋ ਅੱਜ ਦੇ ਇਸ ਦਿਨ ਘੱਲੂਕਾਰਾ ਦਿਵਸ, ਕਿਉਂਕਿ ਲਗਾਤਾਰਤਾ ਨਾਲ ਚੱਲ ਰਿਹਾ ਪ੍ਰੋਗਰਾਮ, ਇਸ ਹਫਤੇ 'ਚ ਵੀ ਨੇ, ਆਉਣ ਵਾਲੇ ਦਿਨਾਂ 'ਚ ਵੀ ਅਸੀਂ ਅਲੱਗ-ਅਲੱਗ ਸ਼ਖਸੀਅਤਾਂ ਦੇ ਨਾਲ ਵੀ ਇਸ ਬਾਰੇ ਗੱਲਬਾਤ ਕਰ ਰਹੇ ਹਾਂ TV 84 ਨਿਊਜ਼ ਹਵਾਲੇ ਨਾਲ। ਅੱਜ ਵੀ ਪ੍ਰੋਫੈਸਰ ਮਹਿੰਦਰਪਾਲ ਸਿੰਘ, ਜਨਰਲ ਸੈਕਟਰੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਇਸ ਘੱਲੂਕਾਰੇ ਦਾ ਸਾਰਾ ਪਿਛੋਕੜ ਔਰ ਅੱਜ ਅਸੀਂ ਕਿੱਥੇ ਖੜੇ ਹਾਂ ਉਹ ਗੱਲਬਾਤ ਕਰਨਗੇ। ਸੋ ਅਸੀਂ ਇਹ ਐਨਕਰੇਜ ਵੀ ਕਰਦੇ ਹਾਂ ਆਪਣੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਕਿ ਉਹ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਨ, TV 84 ਨਿਊਜ਼ ਪ੍ਰੋਗਰਾਮ ਨੂੰ ਵੀ ਦੇਖਣ ਔਰ ਆਪਣੇ ਕ੍ਰੀਏਟਿਵ ਸੁਝਾਅ ਵੀ, ਜਾਂ ਕਿਵੇਂ ਅਸੀਂ ਆਪਣੀ ਮੰਜ਼ਿਲ ਵੱਲ ਪੇਸ਼ਕਦਮੀ ਕਰ ਸਕਦੇ ਹਾਂ, ਕਿਵੇਂ ਸਾਡੀ ਮੰਜ਼ਿਲ ਕਰੀਬ ਆ ਸਕਦੀ ਹੈ, ਇਸ ਸੰਬੰਧੀ ਸਾਨੂੰ ਲਿਖਣ ਵੀ। ਅਸੀਂ ਕੋਈ ਜ਼ਰੂਰੀ ਨਹੀਂ ਵੀ 6-7 ਜੂਨ ਨੂੰ ਹੀ ਇਸ ਲੜੀ ਨੂੰ ਮੁਕਾ ਦੇਣਾ, ਹੋ ਸਕਦਾ ਅਸੀਂ ਅਗਲੇ ਹੋਰ ਵੀ 2-3 ਹਫ਼ਤੇ ਇਹਨੂੰ ਜਾਰੀ ਰੱਖੀਏ ਤਾਂ ਕਿ ਇਸ ਘੱਲੂਘਾਰੇ ਦੀ ਤਰਾਸਦੀ ਚੋਂ ਅਸੀਂ ਆਪਣਾ ਉਸ ਮਿਰਰ ਚੋਂ 30 ਸਾਲ ਬਾਅਦ ਆਪਣੀ ਸ਼ਕਲ ਵੀ ਦੇਖੀਏ, ਕੌਮੀ ਮੁਹਾਂਦਰਾ ਵੀ ਲੱਭੀਏ ਔਰ ਫਿਊਚਰ ਦੇ ਲਈ ਵੀ ਜਿਹੜਾ ਗੰਭੀਰ ਜਿਹੜੇ ਨੇ ਉਹ ਉਪਰਾਲੇ ਕਰਨ ਦੀ ਵੀ ਸਾਡੇ ਅੰਦਰ ਚੇਟਕ ਲੱਗੇ। ਸੋ ਬਾਕੀ ਅਕਾਲ ਪੁਰਖ ਦੀ ਖੇਡ ਹੈ। ਇੱਕ ਮੈਂ ਵਿਸ਼ਵਾਸ ਦੇ ਨਾਲ ਹੀ ਇਸ ਕਮੈਂਟ ਨੂੰ ਕਨਕਲੂਡ ਕਰਨਾ ਚਾਹੁੰਦਾ ਕਿ ਦਸ਼ਮੇਸ਼ ਪਿਤਾ ਨੇ ਜਿਨ੍ਹਾਂ ਨੇ ਸਰਬੰਸ ਕੁਰਬਾਨ ਕੀਤਾ ਖਾਲਸਾ ਪੰਥ ਦੇ ਲਈ, ਔਰ ਇਹ ਫਰਮਾਇਆ ਕਿ ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤੇ ਸਕੇਰੀ। ਗੁਰੂ ਨੇ ਪੰਥ ਨੂੰ ਬੇਘਰੇ ਨਹੀਂ ਰਹਿਣ ਦੇਣਾ। ਔਰ ਸਾਡੀਆਂ ਇਹਨਾਂ ਕਮਜ਼ੋਰੀਆਂ ਦੇ ਬਾਵਜੂਦ ਵੀ ਗੁਰੂ ਨੇ ਜਿਹੜੇ ਆਪ ਕਿਰਪਾ ਕਰਨੀ ਹੈ, ਮਿਹਰਾਮਤ ਕਰਨੀ ਹੈ, ਪਰ ਅਸੀਂ ਪਾਤਰ ਬਣੀਏ ਔਰ ਆਪਣਾ ਬਣਦਾ ਫਰਜ਼ ਅਦਾ ਕਰੀਏ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਲੈਣੇ ਬ੍ਰੇਕ। ਦਰਸ਼ਕੋ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।